ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ-ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਬਹੁਤ ਭੁਲੇਵਾ ਕਿ ਤੁਸੀਂ ਮਾਣ ਬਖਸ਼ਦੇ ਪਏ ਹੋ ਔਰ ਸਾਡੇ ਚੈਨਲ ਨੂੰ ਤੁਸੀਂ ਜਿਹੜਾ ਹੈ ਉਹ ਸਬਸਕ੍ਰਾਈਬ ਵੀ ਕਰ ਰਹੇ ਹੋ ਔਰ ਇਸ ਨੂੰ ਅੱਗੇ ਵੀ ਟੋਰ ਰਹੇ ਹੋ। ਤੇ ਇਹ ਜਿਹੜੀ ਚੱਜ ਦੀ ਗੱਲ ਹੈ ਇਸ ਨੂੰ ਤੁਸੀਂ ਜਿਹੜਾ ਹੈ ਪਸੰਦ ਵੀ ਜਿਹੜਾ ਹੈ ਉਹ ਕਰ ਰਹੇ ਹੋ। ਸੋ ਜਿਹੜਾ ਅੱਜ ਵੇਲਾ ਜਿਹੜਾ ਗੁਜ਼ਰ ਰਿਹਾ ਹੈ ਉਹ ਵੇਲਾ ਜਿਹੜਾ ਹੈ ਚੁਣਾਵ ਦਾ ਵੇਲਾ ਹੈ, ਜਿਹਦੇ ਵਿੱਚ ਤੁਸੀਂ ਆਪਣੇ ਜਿਹੜੇ ਆਉਣ ਵਾਲੇ 5 ਸਾਲ ਨੇ ਉਸ ਦੀ ਤੁਸੀਂ ਆਪਣੀ ਤਕਦੀਰ ਜਿਹੜੀ ਹੈ ਉਹ ਮਿਥਣੀ ਹੈ। ਤੇ ਅਸੀਂ ਜਿਹੜੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਤੁਹਾਡੇ ਸਾਹਮਣੇ ਜਿਹੜੇ ਉਮੀਦਵਾਰ ਆਉਣ ਉਹਨਾਂ ਨੂੰ ਤੁਸੀਂ ਐਵੇਂ ਮੂੰਹ ਚੁੱਕ ਕੇ ਜਿਹੜਾ ਹੈ ਆਪਣਾ ਉਹਨਾਂ ਦੀ ਨਾ ਹਮਾਇਤ ਕਰਨੀ ਹੈ, ਨਾ ਉਹਨਾਂ ਨੂੰ ਵੋਟ ਦੇਣਾ ਹੈ, ਬਲਕਿ ਇਹ ਜਿਹੜਾ ਵੋਟ ਦੇਣ ਦਾ ਅਮਲ ਹੈ ਇਸ ਨੂੰ ਤੁਸੀਂ ਜਿਹੜਾ ਹੈ ਪੁੱਛ ਪਰਚੀਜ਼ ਦੇ ਨਾਲ, ਇਨਵੈਸਟੀਗੇਸ਼ਨ ਦੇ ਨਾਲ ਜਿਹੜਾ ਹੈ ਉਹ ਫੈਸਲਾ ਕਰੋ। ਕਿਉਂਕਿ ਇਨਸਾਨ ਜਿਹੜਾ ਹੈ ਇਸ ਦੀ ਖੂਬੀ ਹੈ ਕਿ ਇਹ ਸੋਚਦਾ ਹੈ। ਤੁਸੀਂ ਬਾਜ਼ਾਰ ਜਦੋਂ ਜਾਂਦੇ ਹੋ ਤੇ ਚੀਜ਼ਾਂ ਠੋਕ ਵਜਾ ਕੇ ਲੈਂਦੇ ਹੋ। ਤੁਸੀਂ ਕੋਈ ਫਲ ਖਰੀਦਣਾ ਤੇ ਉਸ ਨੂੰ ਦੇਖ ਭਾਲ ਕੇ ਜਿਹੜਾ ਨਾ ਉਹ ਖਰੀਦਦੇ ਹੋ। ਇਸੇ ਤਰ੍ਹਾਂ ਕੋਈ ਤੁਸੀਂ ਭਾਂਡਾ ਖਰੀਦਣਾ ਹੈ ਤੇ ਉਸ ਨੂੰ ਤੁਸੀਂ ਠੋਕ ਵਜਾ ਕੇ ਜਿਹੜਾ ਹੈ ਉਹ ਖਰੀਦਦੇ ਹੋ। ਲੇਕਿਨ ਇਹ ਜਿਹੜਾ ਵੋਟ ਪਾਉਣ ਦਾ ਅਮਲ ਹੈ, ਜਿਹਦਾ ਤੁਹਾਡੀ ਜ਼ਿੰਦਗੀ ਦੇ ਨਾਲ ਜਿਹੜਾ ਨਾ ਤਾਲੁਕ ਹੈ, ਔਰ ਇਹ ਤੁਹਾਡਾ ਇੱਕ ਵੋਟ ਜਿਹੜਾ ਨਾ ਇਹ ਤੁਹਾਡੀ ਜ਼ਿੰਦਗੀ ਨੂੰ ਜਿਹੜਾ ਹੈ ਉਹ ਕਾਮਯਾਬ ਵੀ ਕਰ ਸਕਦਾ ਹੈ ਔਰ ਇਹ ਤੁਹਾਡਾ ਜਿਹੜਾ ਫੈਸਲਾ ਹੈ ਇਹ ਤੁਹਾਨੂੰ ਕਿਸੇ ਡੂੰਘੇ ਖੂਹ ਦੇ ਵਿੱਚ ਵੀ ਜਿਹੜਾ ਹੈ ਉਹ ਸੁੱਟ ਸਕਦਾ ਹੈ, ਤੁਹਾਨੂੰ ਹੌਕਿਆਂ ਹਾਵਾਂ ਦੇ ਜਿਹੜਾ ਹੈ ਉਹ ਵਸ ਜਿਹੜਾ ਹੈ ਉਹ ਪਾ ਸਕਦਾ ਹੈ। ਸੋ ਤੁਸੀਂ ਆਪਣਾ ਜਿਹੜਾ ਹੈ ਨੁਮਾਇੰਦਾ ਜਿਹੜਾ ਹੈ, ਆਪਣਾ ਜਿਹੜਾ ਆਗੂ ਹੈ ਉਹ ਅਸੈਂਬਲੀ ਦੇ ਵਿੱਚ ਭੇਜਣਾ ਹੈ। ਤੇ ਇਹ ਠੀਕ ਹੈ ਕਿ ਉਹ ਤੁਹਾਡੀ ਆਪਣੀ ਜਿਹੜੀ ਹੈ ਕਸਬੱਟੀ ਹੈ ਕਿ ਤੁਸੀਂ ਕਿਸ ਬਣਦੇ ਜਿਹੜਾ ਬੰਦਾ ਹੈ ਪਾਰਟੀ ਹੈ ਉਸ ਨੂੰ ਜਿਹੜਾ ਹੈ ਭੇਜਣਾ ਹੈ। ਲੇਕਿਨ ਉਹ ਕਿਸੇ ਵੀ ਬਣਦੀ ਹੋਵੇ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਦੇ ਨਾਲ ਜਿਹੜਾ ਹੈ ਇੱਕ ਸਵਾਲ ਕਰੋ, ਉਸ ਦੇ ਨਾਲ ਉਸ ਦੀ ਪੁੱਛ ਪਰਚੀਜ਼ ਕਰੋ। ਪਾਰਟੀਆਂ ਜਿਹੜੀਆਂ ਨੇ ਉਹ ਕਹਿੰਦੀਆਂ ਨੇ ਜੀ ਅਸੀਂ ਇਹ ਕਰ ਦਿਆਂਗੇ, ਅਸੀਂ ਇਹ ਕਰ ਦਿਆਂਗੇ, ਤੇ ਇਹ ਪੁੱਛਣਾ ਤੇ ਬਣਦਾ ਨਾ ਤੁਸੀਂ ਕਿਵੇਂ ਕਰ ਦੋਗੇ। ਇਹ ਅਸੀਂ ਗੱਲ ਜਿਹੜੀ ਹੈ ਪਹਿਲੇ ਵੀ ਕੀਤੀ ਹੈ, ਲੇਕਿਨ ਉਹਦਾ ਇਹ ਅਸਰ ਹੋਇਆ ਹੈ ਕਿ ਕੁਛ ਥਾਵੇਂ ਜਿਹੜਾ ਹੈ ਇਹ ਸਵਾਲ ਜਿਹੜੇ ਨੇ ਹੋਏ ਨੇ। ਜਦੋਂ ਸਿਆਸੀ ਲੀਡਰਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ 300 ਯੂਨਿਟ ਜਿਹੜਾ ਹੈ ਬਿਜਲੀ ਫ੍ਰੀ ਦੇ ਦਾਂਗੇ, ਉਹਨਾਂ ਨੂੰ ਪੁੱਛਿਆ ਗਿਆ ਕਿ ਦੱਸੋ ਤੁਸੀਂ ਕਿਸ ਤਰ੍ਹਾਂ ਦਿਓਗੇ, ਤੁਹਾਡੇ ਕੋਲ ਕੀ ਗਿੱਦੜ ਸਿੰਘੀ ਹੈ ਜਿਸ ਕਰਕੇ ਤੁਸੀਂ ਜਿਹੜਾ ਨਾ ਦੇ ਦਿਓ। ਤੇ ਉਹਨਾਂ ਦਾ ਜਿਹੜਾ ਅੱਗੋਂ ਜਵਾਬ ਸੀ ਨਾ ਜੀ, ਉਹ ਸੁਣਨ ਵਾਲਾ ਸੀ ਕਿ ਜਨਾਬ ਬੰਦਾ ਜਿਹੜਾ ਨਾ ਉਹ ਖਾਬ ਵੀ ਨਾ ਵੇਖੇ। ਯਕੀਨਨ ਬੰਦੇ ਜਿਹੜਾ ਹੈ ਉਹ ਖਾਬ ਦੇਖਦਾ ਹੈ ਔਰ ਖਾਬ ਉਸ ਨੂੰ ਜਿਹੜਾ ਹੈ ਉਹ ਵੇਖਣੇ ਵੀ ਚਾਹੀਦੇ ਨੇ। ਲੇਕਿਨ ਇਹ ਦੇਖਣਾ ਬੜਾ ਜ਼ਰੂਰੀ ਹੈ ਕਿ ਜਿਹੜਾ ਖਾਬ ਤੁਸੀਂ ਦੇਖਿਆ ਹੈ ਉਸ ਦੀ ਸਮਾਜ ਦੇ ਵਿੱਚ ਜਿੱਥੇ ਤੁਸੀਂ ਰਹਿ ਰਹੇ ਹੋ ਉਸ ਦੀ ਇੱਕ ਜਿਹੜੀ ਮਾਦੀ ਹਕੀਕਤ ਹੈ ਉਹ ਕੀ ਹੈ, ਉਹਦੇ ਜਿਹੜੇ ਮਾਦੀ ਵਸਾਇਲ ਨੇ ਉਹ ਕਿਸ ਹੱਦ ਤੱਕ ਉੱਥੇ ਮੌਜੂਦ ਨੇ, ਤੁਹਾਡੇ ਦੁਨੀਆ ਦੇ ਨਾਲ ਜਿਹੜੇ ਨੇ ਸਾਂਝੇ ਕੀ ਨੇ, ਤੁਹਾਡੀ ਸੁਸਾਇਟੀ ਦੇ ਆਪਣੇ ਅੰਦਰ ਜਿਹੜੀ ਲੁਕਾਈ ਦੀ ਆਪਸੀ ਜਿਹੜੀ ਜੁੜਤ ਹੈ ਉਹ ਕਿਵੇਂ ਦੀ ਹੈ, ਲੋਕਾਂ ਦੇ ਆਪਸੀ ਤਾਲੁਕਾਤ ਕਿਵੇਂ ਨੇ, ਤੁਹਾਡੇ ਆਪਣੇ ਵਸਾਇਲ ਜਿਹੜੇ ਨੇ ਜ਼ਮੀਨ ਦੇ ਉਹ ਕਿੰਨੇ ਕੁ ਨੇ, ਇਹਨਾਂ ਜਿਹੜੇ ਵਸਾਇਲ ਨੇ ਉਹਨਾਂ ਨੂੰ ਜ਼ਮੀਨ ਚੋਂ ਕੱਢਣ ਦੀ, ਫਿਰ ਉਹਨਾਂ ਨੂੰ ਇਸਤੇਮਾਲ ਕਰਨ ਦੀ ਤੁਹਾਡੇ ਅੰਦਰ ਯੋਗਤਾ ਕਿੰਨੀ ਹੈ। ਕਿਆ ਤੁਹਾਡੇ ਕੋਲ ਉਹ ਸਾਧਨ ਹੈ ਨੇ ਜਿਨ੍ਹਾਂ ਦੇ ਰਾਹੀਂ ਤੁਸੀਂ ਜਿਹੜਾ ਹੈ ਉਹ ਵਸੀਲੇ ਜਿਹੜੇ ਨੇ ਉਹ ਵਰਤ ਸਕਦੇ ਹੋ। ਤੁਸੀਂ ਕਿਆ ਇਸ ਇਲਮੀ ਤੌਰ ਤੇ ਇਸ ਪੱਧਰ ਤੇ ਹੋ ਕਿ ਇਹ ਜਿਹੜੇ ਆਪਣੇ ਵਸਾਇਲ ਨੇ ਉਹਨਾਂ ਨੂੰ ਤੁਸੀਂ ਆਪਣੇ ਵਸੀਲਿਆਂ ਦੇ ਨਾਲ, ਆਪਣੇ ਸਾਧਨਾਂ ਦੇ ਨਾਲ ਵਰਤੋਂ ਵਿੱਚ ਲਿਆ ਸਕੋ ਔਰ ਜੱਗ ਦੇ ਸਾਹਮਣੇ ਖਲੋ ਕੇ ਆਪਣੀ ਮਰਜ਼ੀ ਦੇ ਫੈਸਲੇ ਜਿਹੜੇ ਨੇ ਉਹ ਤੁਸੀਂ ਆਪ ਕਰ ਸਕੋ। ਯਕੀਨਨ ਇਹ ਹੋਣਾ ਚਾਹੀਦਾ ਹੈ ਔਰ ਇਹ ਹਰ ਇੱਕ ਇਹ ਖਾਬ ਜਿਹੜਾ ਨਾ ਦੇਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਫੈਸਲੇ ਜਿਹੜੇ ਨੇ ਉਹ ਆਪ ਕਰੀਏ। ਜਦੋਂ ਅਸੀਂ ਇਹ ਵੇਖਾਂਗੇ ਕਿ ਅਸੀਂ ਆਪਣੇ ਫੈਸਲੇ ਆਪ ਕਰਨੇ ਨੇ ਤੇ ਫਿਰ ਅਸੀਂ ਆਪਣੇ ਆਪ ਨੂੰ ਉਸ ਜੋਗਾ ਵੀ ਬਣਾਵਾਂਗੇ। ਕਿਉਂਕਿ ਇੱਕ ਆਦਮੀ ਜਿਹੜਾ ਹੈ ਉਹ ਇਹ ਫੈਸਲਾ ਕਰਦਾ ਹੈ ਕਿ ਉਹ ਇੱਕ ਡਾਕਟਰ ਬਣੇਗਾ। ਸੋ ਉਹ ਡਾਕਟਰ ਬਣਨ ਲਈ ਉਹਦਾ ਸਿਰਫ ਇਹ ਖਾਬ ਦੇਖ ਲੈਣਾ ਜਾਂ ਇੱਕ ਕਲੇਮ ਕਰ ਦੇਣਾ ਤੇ ਕਾਫੀ ਨਹੀਂ ਹੁੰਦਾ। ਉਹਦੇ ਲਈ ਤਾਂ ਲੋੜ ਹੁੰਦੀ ਹੈ ਕਿ ਉਹ ਡਾਕਟਰੀ ਇਲਮ ਜਿਹੜਾ ਹੈ ਉਸ ਨੂੰ ਜਿਹੜਾ ਨਾ ਉਹ ਹਾਸਲ ਕਰੇ, ਫਿਰ ਉਸ ਦੇ ਨਾਲ ਜਿਹੜੀ ਉਸਦੀ ਪ੍ਰੈਕਟਿਸ ਹੈ ਉਸ ਨੂੰ ਕਰੇ
ਔਰ ਉਸ ਦੇ ਨਾਲ ਜਿਹੜੀਆਂ ਲੋੜੀਂਦੀਆਂ ਜਿਹੜੀਆਂ ਤਰਬੀਅਤਾਂ ਨੇ ਉਹ ਹਾਸਲ ਕਰੇ। ਤੇ ਫਿਰ ਜਿਸ ਵੇਲੇ ਬੰਦਾ ਇਸ ਅਮਲ ਦੇ ਵਿੱਚ ਪੈਂਦਾ ਹੈ ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਹ ਬੰਦਾ ਜਿਹਨੇ ਡਾਕਟਰ ਬਣਨ ਦਾ ਖਾਬ ਦੇਖਿਆ ਸੀ, ਇਹ ਇੱਕ ਉਸ ਰਸਤੇ ਦੇ ਉੱਤੇ ਜਿਹੜਾ ਨਾ ਉਹ ਮੌਜੂਦ ਹੈ। ਇੱਕ ਖਾਬ ਤੁਸੀਂ ਦੇਖ ਰਹੇ ਹੋ, ਪਰ ਤੁਸੀਂ ਉਹ ਰਸਤਾ ਹੀ ਨਹੀਂ ਫੜਿਆ ਹੈਗਾ। ਉਹ ਜਿਸ ਤਰੀਕੇ ਦੇ ਨਾਲ ਉਸ ਖਾਬ ਨੇ, ਉਸ ਖਾਬ ਦੀ ਤਾਬੀਰ ਮਿਲਣੀ ਹੈ, ਉਹ ਰਾਹ ਹੀ ਤੁਸੀਂ ਇਖਤਿਆਰ ਨਹੀਂ ਕੀਤਾ। ਤੇ ਅਸੀਂ ਕਿਵੇਂ ਮੰਨ ਲਈਏ ਕਿ ਜਨਾਬ ਇਹ ਜਿਹੜਾ ਖਾਬ ਹੈ ਇਹ ਤੁਸੀਂ ਦੇਖਿਆ ਹੈ? ਇਹ ਮਹਿਜ਼ ਜਿਹੜਾ ਕਹਿੰਦੇ ਨੇ ਨਾ ਕਿ ਇਹ ਸਬਜ਼ ਬਾਗ ਜਿਹੜਾ ਹੈ, ਉਹ ਸਬਜ਼ ਬਾਗ ਤੁਸੀਂ ਆਪ ਨਹੀਂ ਦੇਖਦੇ ਬਲਕਿ ਲੋਕਾਂ ਨੂੰ ਦਿਖਾ ਰਹੇ ਹੁੰਦੇ ਹੋ। ਸੋ ਇਹ ਸਬਜ਼ ਬਾਗ ਦਿਖਾਉਣਾ ਜਿਹੜਾ ਹੈ ਇਹ ਇੱਕ ਮੁਹਾਵਰਾ ਹੈ, ਔਰ ਇਹਦਾ ਮਤਲਬ ਹੈ ਵੀ ਕਿ ਜਿਹੜਾ ਕੰਮ ਤੁਸੀਂ ਨਹੀਂ ਕਰਨਾ ਤੁਸੀਂ ਉਹ ਕਲੇਮ ਕਰ ਰਹੇ ਹੋ, ਔਰ ਲੋਕਾਂ ਨੂੰ ਜਿਹੜਾ ਨਾ ਝਾਕਾ ਦੇ ਰਹੇ ਹੋ ਕਿ ਅਸੀਂ ਜਿਹੜਾ ਨਾ ਤੁਹਾਡੇ ਵਾਸਤੇ ਇਹ ਕੰਮ ਜਿਹੜਾ ਨਾ ਇਹ ਕਰਾਂਗੇ। ਸੋ ਇਹ ਜਿਹੜੇ ਝਾਕੇ ਨੇ ਇਹ ਤੁਸੀਂ ਬਹੁਤ ਖਾਧੇ ਨੇ, ਔਰ ਤੁਹਾਨੂੰ ਇਹਦਾ ਬੜਾ ਤਜਰਬਾ ਹੈ। ਤੇ ਜਿਹੜਾ ਬੰਦਾ ਆਪਣੇ ਤਜਰਬੇ ਤੋਂ ਵੀ ਨਹੀਂ ਸਿੱਖਦਾ ਤੇ ਫਿਰ ਸਵਾਲ ਪੈਦਾ ਹੁੰਦਾ ਕਿ ਉਹਨੇ ਕਿਵੇਂ ਸਿੱਖਣਾ, ਕਿਉਂਕਿ ਸਿੱਖਣ ਲਈ ਜਿਹੜਾ ਹੈ ਆਦਮੀ ਕੋਲ ਇੱਕ ਇਹੀ ਵੱਡੀ ਕਸਵੱਟੀ ਹੁੰਦੀ ਹੈ ਕਿ ਉਸ ਦਾ ਜਿਹੜਾ ਤਜਰਬਾ ਹੈ, ਉਸ ਨੇ ਲੋਕਾਂ ਨੂੰ ਗਾਖਿਆ ਹੁੰਦਾ ਹੈ, ਉਸ ਨੇ ਲੋਕਾਂ ਨੂੰ ਪੜਤਾਲਿਆ ਹੁੰਦਾ ਹੈ, ਉਹਨਾਂ ਦੇ ਨਾਲ ਜਿਹੜਾ ਹੈ ਉਸ ਨੇ ਵਾਹ ਵਰਤਨ ਕੀਤਾ ਹੁੰਦਾ। ਉਹ ਕਹਿੰਦੇ ਨੇ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ। ਤੋ ਇਸ ਵੇਲੇ ਜਿਹੜੀਆਂ ਮੈਦਾਨ ਦੇ ਵਿੱਚ ਉਮੀਦਵਾਰ ਨੇ ਜਾਂ ਜਿਹੜੀਆਂ ਪਾਰਟੀਆਂ ਨੇ, ਉਹਨਾਂ ਦੇ ਨਾਲ ਤੁਸੀਂ ਜਿਹੜਾ ਨਾ ਉਹ ਤੁਹਾਡਾ ਤੁਸੀਂ ਰਾਹ ਵੀ ਉਹਨਾਂ ਦੇ ਪਏ ਹੋ ਤੇ ਵਾਹ ਵੀ ਤੁਹਾਡਾ ਜਿਹੜਾ ਨਾ ਉਹਨਾਂ ਦੇ ਨਾਲ ਰਿਹਾ ਹੈ। ਤੋ ਤੁਸੀਂ ਇਹ ਜਦ ਤੱਕ ਆਪਣਾ ਉਹਨਾਂ ਦੇ ਸਾਹਮਣੇ ਇਹ ਸਵਾਲ ਨਹੀਂ ਧਰਦੇ, ਉਹ ਸਮਝਦੇ ਰਹਿਣਗੇ ਕਿ ਇਹ ਮੂਰਖ ਲੋਕ ਨੇ, ਇਹ ਬੇਵਕੂਫ ਲੋਕ ਨੇ। ਔਰ ਇਸ ਦਾ ਇਜ਼ਹਾਰ ਉਹਨਾਂ ਨੇ ਆਪਣਾ ਨਾ ਕਈ ਥਾਵਾਂ 'ਤੇ ਕੀਤਾ ਵੀ ਹੈ। ਕੁਝ ਵੀਡੀਓ ਆਡੀਓ ਕੈਸਟ ਜਿਹੜੀਆਂ ਨੇ ਪਿੱਛੇ ਜੇ ਰਿਲੀਜ਼ ਹੋਈਆਂ ਨੇ, ਜਿਹਦੇ ਵਿੱਚ ਸਾਫ਼ ਤੌਰ 'ਤੇ ਕਿਹਾ ਗਿਆ ਕਿ ਇਹ ਆਵਾਮ ਜਿਹੜੇ ਨੇ ਇਹ ਮੂਰਖ ਨੇ, ਇਹ ਬੇਵਕੂਫ ਨੇ, ਅਸੀਂ ਜਿਹੜਾ ਨਾ ਜਿਸ ਤਰ੍ਹਾਂ ਮਰਜ਼ੀ ਖੇਡੀਏ, ਇਤਬਾਰ ਜਿਹੜਾ ਨਾ ਇਹ ਕਰ ਲੈਂਦੇ ਨੇ। ਸੋ ਜਿਨ੍ਹਾਂ ਲੀਡਰਾਂ ਦੀ ਇਹ ਸੋਚ ਹੈ, ਉਹ ਲੀਡਰ ਜਿਹੜੇ ਨੇ ਉਹਨਾਂ ਨੂੰ ਆਵਾਮ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ। ਮੈਂ ਇੱਕ ਵੋਟਰ ਹਾਂ, ਮੈਂ ਇੱਕ ਇਨਸਾਨ ਹਾਂ, ਤੇ ਜਿਹੜਾ ਆਦਮੀ ਮੈਨੂੰ ਬੇਵਕੂਫ ਸਮਝਦਾ ਹੈ, ਮੈਂ ਤੇ ਉਹਨੂੰ ਇਹ ਹੱਕ ਨਹੀਂ ਦਾਂਗਾ ਕਿ ਉਹ ਮੇਰੀ ਅਗਵਾਈ ਜਿਹੜੀ ਹੈ ਉਹ ਕਰੇ। ਮੈਂ ਜਿਸ ਆਦਮੀ ਨੂੰ ਆਪਣਾ ਆਗੂ ਬਣਾਉਣਾ ਹੈ, ਉਹਦੇ ਲਈ ਇਹ ਜ਼ਰੂਰੀ ਹੈ ਕਿ ਉਹ ਜੋ ਕਲੇਮ ਕਰ ਰਿਹਾ ਹੈ ਉਹ ਮੈਨੂੰ ਉਸ ਦੇ ਬਾਰੇ ਜਿਹੜਾ ਹੈ ਸੁਚੇਤ ਕਰੇ, ਸਾਵਧਾਨ ਕਰੇ, ਔਰ ਦੱਸੇ ਕਿ ਇਸ ਮਨਸ਼ੂਰ ਦੇ ਉੱਤੇ, ਇਸ ਗੱਲ ਦੇ ਉੱਤੇ ਜਿਹੜਾ ਹੈ ਉਹ ਅਮਲ ਜਿਹੜਾ ਹੈ ਉਹ ਜਿਹੜਾ ਨਾ ਕਿਸ ਤਰ੍ਹਾਂ ਕਰੇਗਾ। ਸੋ ਇਹ ਤਾਂ ਨਹੀਂ ਹੈ ਕਿ ਤੁਸੀਂ ਸਾਨੂੰ ਅੱਜ ਮੌਕਾ ਦਿਓ ਤੇ ਅਸੀਂ ਜਨਾਬ 3 ਮਹੀਨਿਆਂ ਦੇ ਵਿੱਚ ਜਿਹੜਾ ਨਾ ਤੁਹਾਡੇ ਮਸਲੇ ਜਿਹੜੇ ਨੇ ਉਹ ਹੱਲ ਕਰ ਦਿਆਂਗੇ। ਜੇ ਪੁੱਛੋ ਕਿ ਕਿਸ ਤਰ੍ਹਾਂ ਹੱਲ ਕਰ ਦਿਓਗੇ, ਉਹਨਾਂ ਨੇ ਕਹੀ ਬਸ ਜੀ 3 ਮਹੀਨਿਆਂ ਦੇ ਵਿੱਚ ਜਿਹੜਾ ਨਾ ਮਸਲੇ ਹੱਲ ਹੋ ਜਾਂਦੇ ਨੇ। ਮਸਲੇ 3 ਮਹੀਨਿਆਂ ਦੇ ਵਿੱਚ ਜਿਹੜਾ ਨਾ ਹੱਲ ਹੋ ਜਾਂਦੇ ਨੇ। ਇਹ ਇਹਨਾਂ ਲੀਡਰਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਨੇ ਔਰ ਰਿਕਾਰਡ ਜਿਹੜਾ ਹੈ ਉਹ ਮੌਜੂਦ ਨੇ। ਮਸਲਨ ਇਹਨਾਂ ਦਾ ਜਿਹੜਾ ਜ਼ਹਿਨੀ ਲੈਵਲ ਹੈ, ਜਿਹੜੀ ਜ਼ਹਿਨੀ ਸਤਹ ਹੈ, ਉਹ ਸਾਰੀ ਦੀ ਸਾਰੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਮੌਜੂਦ ਹੈ। ਤੇ ਸਵਾਲ ਫਿਰ ਇਹ ਪੈਦਾ ਹੁੰਦਾ ਕਿ ਜੇ ਇਹਨਾਂ ਦੇ ਵਿੱਚੋਂ ਇਸ ਯੋਗ ਕੋਈ ਨਹੀਂ ਹੈਗਾ ਤੇ ਫਿਰ ਕੀ ਕੀਤਾ ਜਾਏ। ਜ਼ਾਹਰ ਹੈ ਬੰਦਾ ਜਿਹੜਾ ਹੈ ਉਹ ਖਲੋਤਾ ਤੇ ਨਹੀਂ ਰਹਿੰਦਾ, ਬੰਦਾ ਜਿਹੜਾ ਹੈ ਉਹ ਸੋਚਦਾ ਹੈ ਤੇ ਫਿਰ ਉਹ ਆਪਣੇ ਮਸਲਿਆਂ ਦਾ ਜਿਹੜਾ ਨਾ ਹੱਲ ਕੱਢਦਾ ਹੈ। ਉਹ ਫਿਰ ਮੁਤਬਾਦਲ ਪੈਦਾ ਕਰਦਾ ਹੈ, ਉਹ ਉਸਦੇ ਵਟਾਵੇਂ ਜਿਹੜਾ ਹੈ ਇੱਕ ਸੱਥ ਜਿਹੜੀ ਹੈ ਉਹ ਬਣਾਉਂਦਾ ਹੈ, ਇੱਕ ਦੂਸਰੀ ਪਾਰਟੀ ਜਿਹੜੀ ਹੈ ਉਸ ਦੀ ਉਸਾਰੀ ਕਰਦਾ ਹੈ, ਇੱਕ ਨਵੀਂ ਲੀਡਰਸ਼ਿਪ ਜਿਹੜੀ ਹੈ ਨਾ ਸਮਾਜ ਦੇ ਵਿੱਚੋਂ ਉਹ ਪੈਦਾ ਕਰਦਾ ਹੈ। ਉਹ ਲੀਡਰਸ਼ਿਪ ਜਿਹੜੀ ਹੈ ਜਿਹੜੀ ਇਨਸਾਨ ਜਿਹੜੇ ਨੇ ਉਹ ਇਹ ਸੋਚ ਕੇ ਕਿ ਉਹਨਾਂ ਨੇ ਸਮਾਜ ਦੇ ਵਿੱਚ ਜਿਹੜਾ ਹੈ ਸੁਧਾਰ ਲਿਆਉਣਾ ਹੈ, ਸਮਾਜ ਦੇ ਵਿੱਚ ਜਿਹੜਾ ਹੈ ਤਬਦੀਲੀ ਲਿਆਉਣੀ ਹੈ, ਉਹਦੇ ਲਈ ਉਹ ਜਿਹੜਾ ਮੈਕੈਨਿਜ਼ਮ ਇਖਤਿਆਰ ਕਰਨਗੇ, ਉਹ ਮੈਕੈਨਿਜ਼ਮ ਦੱਸੇਗਾ ਕਿ ਇਹ ਜਿਹੜੀ ਪਾਰਟੀ ਹੈ ਇਹ ਲੋਕ ਲਾਭ ਪਾਰਟੀ ਹੈ ਜਾਂ ਇਹ ਲੋਕ ਲਾਭ ਪਾਰਟੀ ਜਿਹੜੀ ਹੈ ਇਹ ਨਹੀਂ ਹੈ। ਸੋ ਜਿਸ ਉਹ ਜਿਹੜੀ ਲੋਕ ਲਾਭ ਪਾਰਟੀ ਜਿਹੜੀ ਹੁੰਦੀ ਹੈ ਉਹਦੀ ਸਭ ਤੋਂ ਵੱਡੀ ਜਿਹੜੀ ਖੂਬੀ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਉਹ ਲੋਕਾਂ ਨੂੰ ਜਿਹੜਾ ਹੈ ਇਲਮ ਦਿੰਦੀ ਹੈ, ਲੋਕਾਂ ਨੂੰ ਜਾਣਕਾਰੀ ਦਿੰਦੀ ਹੈ, ਲੋਕਾਂ ਨੂੰ ਸੁਚੇਤ ਕਰਦੀ ਹੈ, ਬਾਸ਼ਊਰ ਬਣਾਉਂਦੀ ਹੈ, ਸਟੱਡੀ ਸਰਕਲ ਕਰਦੀ ਹੈ, ਉੱਥੇ ਜਾ ਕੇ ਲੋਕਾਂ ਦੇ ਸਾਹਮਣੇ ਮਸਲਾ ਧਰਦੀ ਹੈ। ਉਸ ਮਸਲੇ ਦੇ ਉੱਤੇ ਲੋਕਾਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਬਹਿਸ ਕਰਨ ਦੀ, ਉਹਨਾਂ ਨੂੰ ਗੱਲ ਕਰਨ ਦੀ ਜਿਹੜੀ ਹੈ ਉਹ ਆਦਤ ਪਾਉਂਦੀ ਹੈ, ਉਹ ਚਸਕਾ ਪਾਉਂਦੀ ਹੈ, ਲੋਕਾਂ ਨੂੰ ਉਹ ਮਟੀਰੀਅਲ ਦਿੰਦੀ ਹੈ ਕਿ ਲੋਕ ਜਿਹੜਾ ਹੈ ਨਾ ਉਸ ਦੇ ਬਾਰੇ ਜਿਹੜਾ ਨਾ ਸੋਚਣ। ਲੋਕ ਸੋਚਣਗੇ
ਤੇ ਮਸਾਇਲ ਦੇ ਹੱਲ ਨਿਕਲਣਗੇ। ਜੇ ਲੋਕ ਨਹੀਂ ਸੋਚਣਗੇ ਤੇ ਫਿਰ ਮਸਾਇਲ ਦੇ ਹੱਲ ਜਿਹੜੇ ਨੇ ਉਹ ਨਹੀਂ ਨਿਕਲਣਗੇ, ਉਹ ਗੰਭੀਰ ਤੋਂ ਜਿਹੜਾ ਨਾ ਗੰਭੀਰ ਹੋਣਗੇ ਔਰ ਇਹ ਸਾਰੇ ਰਸਤੇ ਜਿਹੜੇ ਨੇ ਇਹ ਬਰਬਾਦੀ ਵੱਲ ਜਿਹੜਾ ਹੈ ਉਹ ਜਾਂਦੇ ਨੇ। ਔਰ ਇਹ ਬਰਬਾਦੀ ਜਿਹੜੀ ਹੈ ਇਹ ਸਾਡੇ ਸਾਹਮਣੇ ਖਲੋਤੀ ਪਈ ਹੈ। ਅਸੀਂ ਉਸ ਦੀ ਦਲਦਲ ਦੇ ਵਿੱਚ ਸਾਡੇ ਗੋਡੇ ਗੋਡੇ ਜਿਹੜੇ ਨੇ ਉਹ ਫਸੇ ਹੋਏ ਨੇ। ਇਹਨਾਂ ਦੇ ਵਿੱਚੋਂ ਅਸੀਂ ਕਿਵੇਂ ਨਿਕਲਣਾ ਹੈ, ਇਹ ਸਵਾਲ ਸਾਡੇ ਸਾਰਿਆਂ ਲਈ ਹੈ, ਮੇਰੇ ਲਈ ਵੀ ਤੇ ਤੁਹਾਡੇ ਲਈ ਵੀ। ਆਓ ਇਸ ਦੇ ਬਾਰੇ ਜਿਹੜਾ ਹੈ ਅਸੀਂ ਗੱਲ ਕਰਦੇ ਰਹੀਏ, ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਦੇ ਰਹੀਏ। ਜਾਗ ਪੰਜਾਬੀ ਚੈਨਲ ਇਸ ਕੰਮ ਲਈ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਤੁਸੀਂ ਕੋਈ ਗੱਲ ਕਰਨੀ ਚਾਹੋ, ਤੁਸੀਂ ਕੋਈ ਰਾਏ ਦੇਣੀ ਚਾਹੋ, ਤੁਸੀਂ ਕੋਈ ਸੁਝਾਅ ਦੇਣਾ ਚਾਹੋ ਤੇ ਜਾਗ ਪੰਜਾਬੀ ਚੈਨਲ ਜਿਹੜਾ ਹੈ ਉਹ ਇਸ ਕੰਮ ਲਈ ਤੁਹਾਨੂੰ ਸੱਦਾ ਦਿੰਦਾ ਹੈ। ਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਸੱਦੇ ਨੂੰ ਕਬੂਲੋਗੇ ਵੀ ਔਰ ਇਹ ਜਿਹੜੀ ਅਸੀਂ ਗੱਲਬਾਤ ਕਰਨੀ ਆ ਇਸ ਨੂੰ ਤੁਸੀਂ ਅਗਾਂਹ ਵੀ ਟੋਰੋਗੇ, ਇਸ ਨੂੰ ਸ਼ੇਅਰ ਵੀ ਕਰੋਗੇ ਔਰ ਇਸ 'ਤੇ ਤੁਸੀਂ ਆਪਣੀਆਂ ਟਿੱਪਣੀਆਂ ਵੀ ਦਿਓਗੇ ਤੇ ਨਾਲੇ ਘੰਟੀ ਦਾ ਜਿਹੜਾ ਬਟਨ ਹੈ ਉਹ ਵੀ ਦਬਾਓਗੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।